With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्होंने सिक्खी दिया तो बेड़ा गर्क किया है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद थोड़ा स्वागत है जी। राष्ट्र साडे कोल अगला यूट्यूब कमेंट आया है। दलितां ਅਤੇ ਮੁਸਲਮਾਨਾਂ ਨੂੰ ਭੜਕਾਉਣ ਲਈ ਆਰਐਸਐਸ ਵੱਲੋਂ ਵਰਤੇ ਜਾ ਰਹੇ ਸਿੱਖਾਂ ਸੰਬੰਧੀ ਸਾਡੀ ਵੀਡੀਓ ਤੇ ਵੀਰ ਗੁਰਿੰਦਰ ਸਿੰਘ ਜੀ ਦਾ ਇਹ ਲਿਖਦੇ ਹਨ, ਜਦ ਇੱਕ ਵਾਰ ਸਿੱਖਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਕੀਤੀ ਤਾਂ ਉਸ ਤੋਂ ਬਾਅਦ ਹਿੰਦੂਤਵਾ ਸਰਕਾਰ ਨੇ ਬੜੀ ਤੇਜ਼ੀ ਨਾਲ ਪੰਜਾਬ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਇਹ ਕੋਈ ਜੱਗੂ ਤੇਰਵੀਂ ਗੱਲ ਨਹੀਂ ਹੋਵੇਗੀ ਜੇ ਸਰਕਾਰ ਸਾਨੂੰ ਖਤਮ ਕਰਨ ਲਈ ਵਾਇਰਸ ਡਰੱਗਸ ਅਤੇ ਅਲਕੋਹਲ ਦੀ ਵਰਤੋਂ ਕਰੇ, ਜਿਵੇਂ ਕਿ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਦੇ ਮੂਲ ਬਸ਼ਿੰਦਿਆਂ ਨਾਲ ਕੀਤਾ ਗਿਆ ਸੀ। ਇਸ ਬਾਰੇ ਸਿੱਖ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਅੱਜ ਦੀ ਪੀੜ੍ਹੀ ਨੂੰ ਡਾਕਟਰ ਅਮਰਜੀਤ ਸਿੰਘ, ਅਜਮੇਰ ਸਿੰਘ ਅਤੇ ਹੋਰ ਸਿੱਖ ਚਿੰਤਕਾਂ ਕੋਲੋਂ ਸਿੱਖਣਾ ਚਾਹੀਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਗੱਲਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ। ਮੈਨੂੰ ਯਕੀਨ ਹੈ ਅੰਤ ਨੂੰ ਜਿੱਤ ਖਾਲਸਾ ਪੰਥ ਦੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਵੀਰ ਗੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਔਰ ਜਿਸ ਤਰੀਕੇ ਨਾਲ ਮੈਂ ਸਮਝਦਾ ਹਾਂ ਵੀ ਸਾਡੀ ਨੌਜਵਾਨ ਪੀੜ੍ਹੀ ਇਸ਼ੂਜ਼ ਨੂੰ ਸਮਝਦੀ ਹੈ, ਸਾਡੀ ਜਨਰੇਸ਼ਨ ਜਾਂ ਸਾਡੀ ਪੀੜ੍ਹੀ ਵੇਲੇ ਬਹੁਤ ਘੱਟ ਜਾਣਕਾਰੀ ਸੀ। ਇਹ ਸਾਰਾ ਜਿਹੜਾ ਅੱਜ ਸੋਸ਼ਲ ਮੀਡੀਆ ਤੇ ਜਾਣਕਾਰੀ ਦੇ ਸੋਰਸ ਨੇ ਬਿਲਕੁਲ ਨਹੀਂ ਸੀ। ਫੁੱਲ ਕੰਟਰੋਲ ਜਿਹੜਾ ਭਾਰਤੀ ਦੂਰਦਰਸ਼ਨ ਔਰ ਰੇਡੀਓ ਦਾ ਸੀ ਉਹ ਵੀ ਸੈਂਸਰ ਸੀ, ਅੱਗੋਂ ਉਹਨਾਂ ਦੇ ਉੱਤੇ ਵੀ ਪੂਰਾ ਅੰਕੁਸ਼ ਸੀ ਜੀ। ਸੋ ਸਾਨੂੰ ਖੁਸ਼ੀ ਹੈ ਕਿ ਇਸ ਸਾਰੇ ਜਿਹੜੇ ਹੱਥਕੰਡੇ ਨੇ ਦੁਸ਼ਮਣ ਦੇ, ਕਿ ਕਿਵੇਂ ਇੱਕ ਫਿਰਕੇ ਨੂੰ ਦੂਜੇ ਦੇ ਖਿਲਾਫ ਭੜਕਾਇਆ ਜਾਂਦਾ ਹੈ, ਕਿਵੇਂ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਬੇਸ਼ੱਕ ਇਸਤੇਮਾਲ ਅਜੇ ਵੀ ਹੋ ਰਹੇ ਨੇ, ਕਿਉਂਕਿ ਜਿਵੇਂ ਅਸੀਂ ਕੱਲ ਅਮ੍ਰਿਤਿਆ ਸੈਨ ਰਿਪੋਰਟ ਦਾ ਜ਼ਿਕਰ ਕੀਤਾ ਸੀ कि 81% बंगाली मुसलमान, और हालांकि कल मैं 26-27% आबादी किया सी बंगाल च मुसलमाना दी है। अज जो मैं आर्टिकल लिखण दे लई फर्दर रिसर्च किया है जाके और होर सोर्सिस ते, तो लगभग 30% आबादी बंगाल दे विच मुसलमाना दी, लेकिन उहदे च सी कि 81% जिहड़े ने उन्हां दे कोल रेडियो, टैलीविजन, अखबारां नूं एक्सैस नहीं है, और ਜਿਹੜਾ ਲੋਕਲ ਮੁਖੀਆ ਜਾਂ ਸਿਆਸੀ ਲੀਡਰ ਹੁੰਦਾ ਹੈ ਉਸ ਤੋਂ ਹੀ ਜਾਣਕਾਰੀ ਲੈਂਦੇ ਨੇ। ਸੋ ਘੱਟੋ ਘੱਟ ਸਿੱਖ ਕੌਮ ਦੇ ਮਾਮਲੇ 'ਚ ਇਹਦੇ ਬਾਵਜੂਦ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਸਫ਼ਰ ਕਰ ਰਹੇ ਹਾਂ, 4 ਮਿਲੀਅਨ ਸਿੱਖ ਡਾਇਸਪੋਰਾ, ਉਸ ਦੇ ਕੋਲ ਗਿਆਨ ਦਾ ਜਿਹੜੇ ਸੋਮੇ ਨੇ, ਥਾਂ ਥਾਂ ਸਾਡੇ ਆਪਣੇ ਰੇਡੀਓ ਟਾਕ ਸ਼ੋਅ ਨੇ, ਅਖਬਾਰਾਂ ਨੇ, ਸੋਸ਼ਲ ਮੀਡੀਆ ਆ ਗਿਆ ਜੀ। ਔਰ ਇਹ ਠੀਕ ਹੈ ਵੀ ਕਈ ਵਾਰ ਅਜੇ ਅਸੀਂ ਵਿਚਾਰਾਂ ਦੇ ਆਦਾਨ ਪ੍ਰਦਾਨ ਵੇਲੇ ਇੱਕ ਦੂਜੇ ਪ੍ਰਤੀ ਕੌੜਾ ਵੀ ਰਵੱਈਆ ਰੱਖਦੇ ਹਾਂ। ਕਈ ਵਾਰੀ ਭਾਵੇਂ ਤੁਸੀਂ ਜਿੰਨੀ ਮਰਜ਼ੀ ਕ੍ਰੀਏਟਿਵ ਆਲੋਚਨਾ ਕਰੋ, ਕੁਛ ਵੀਰ ਭੈਣਾਂ ਉਸ ਨੂੰ ਪਰਸਨਲਾਈਜ਼ ਲੈ ਲੈਂਦੇ ਨੇ, ਪਰਸਨਲ ਲੈਵਲ ਦੇ ਉੱਤੇ।
ਸੋ ਅਸੀਂ ਜਿਵੇਂ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਗੱਲ ਅਲਟੀਮੇਟਲੀ ਇਹ ਹੈ ਵੀ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਦੁਸ਼ਮਣ ਕਿਸ ਹੱਦ ਤੱਕ ਜਾਏਗਾ। ਔਰ ਅਨੰਦਪੁਰ ਦੇ ਮਤੇ ਤੋਂ ਇਹਨਾਂ ਨੇ ਗੱਲ ਸ਼ੁਰੂ ਕੀਤੀ ਜੀ ਕਿ ਕਿਵੇਂ ਅੱਜ ਜੋ ਪਾਣੀਆਂ ਦੇ ਮੁੱਦੇ ਤੇ ਵਾਪਰ ਰਿਹਾ ਹੈ, ਉਸ ਤੋਂ ਪਹਿਲਾਂ ਹੋਰ ਮੁੱਦਿਆਂ ਤੇ ਵਾਪਰਿਆ ਹੈ। ਬੜੀ ਸਿੱਧੀ ਜਿਹੀ ਮੰਗ ਅਨੰਦਪੁਰ ਦੇ ਮਤੇ ਦੀ, ਇੱਕ ਤਾਂ ਚਲੋ ਉਹਦੇ ਕਲੌਜ਼ ਹੁੰਦੇ ਨੇ, ਸਪਿਰਿਟ ਇਹ ਸੀ ਕਿ ਸੈਂਟਰ ਸਟੇਟ ਰਿਲੇਸ਼ਨਸ ਜਿਹੜੇ ਨੇ ਉਹ ਡਿਫਾਈਨ ਕੀਤੇ ਜਾਣ ਔਰ ਬਜਾਏ ਕਿ ਪਾਵਰ ਸੈਂਟਰ ਦੇ ਕੋਲ ਹੋਣ ਦੇ ਫੈਡਰਲ ਸਟਰਕਚਰ ਜਿਹੜਾ ਹੈ ਉਹਦੇ ਥੱਲੇ ਉੱਤੋਂ ਕੋਈ ਕੰਟਰੋਲ ਕਰੇ, ਸਟੇਟਾਂ ਨੂੰ ਹੱਕ ਦਿੱਤੇ ਜਾਣ। ਔਰ ਉਹਦੇ 'ਚ ਕਾਂਗਰਸ ਦੇ ਆਪਣੇ ਮਤੇ ਸੀ 1930 ਦੇ ਕਿ ਭਾਈ 3-4 ਮਹਿਕਮੇ ਸੈਂਟਰ ਦੇ ਕੋਲ ਹੋਣੇ ਚਾਹੀਦੇ ਨੇ, ਦੇਸ਼ ਦੀ ਸੁਰੱਖਿਆ ਦਾ, ਵਿਦੇਸ਼ ਮੰਤਰਾਲੇ ਜਾਂ ਕਰੰਸੀ ਹੈ, ਤੇ ਬਾਕੀ ਸਟੇਟਾਂ ਜਿਹੜੀਆਂ ਨੇ ਉਹਨਾਂ ਨੂੰ ਐਜ਼ ਏ ਖੁਦ ਮੁਖਤਾਰ ਆਟੋਨਮਸ ਯੂਨਿਟਾਂ ਵਿਦਨ ਦਾ ਯੂਨੀਅਨ ਆਫ ਇੰਡੀਆ ਉਹਨਾਂ ਨੂੰ ਕੰਮ ਕਰ ਲੈਣ ਦਿਓ। ਹੁਣ ਇਹਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਵੇਚਿਆ ਅਲਗਾਵਵਾਦ ਦਾ ਬਣਾ ਕੇ, ਜਿਵੇਂ ਸਿੱਖਾਂ ਦੇ ਖਿਲਾਫ ਪ੍ਰਚਾਰ ਕੀਤਾ ਹੈ, ਜਿਵੇਂ ਉਸ 'ਚੋਂ ਉਹਨਾਂ ਨੇ ਫਿਰ ਸਿੱਖ ਨਸਲਕੁਸ਼ੀ ਜਿਹੜੀ ਹੈ ਨਵੰਬਰ 84 ਔਰ ਲਗਾਤਾਰਤਾ ਨਾਲ, ਇਹਦੇ ਬਾਵਜੂਦ ਕਿ ਅਲਟੀਮੇਟਲੀ ਸਰਕਾਰੀਆ ਕਮਿਸ਼ਨ ਵੀ ਬਣਾਇਆ ਇੱਕ, ਉਹਦੇ 'ਚ ਡਿਫਾਈਨ ਵੀ ਕੀਤਾ ਗਿਆ ਜੀ ਕੀ ਹੋਣਾ ਚਾਹੀਦਾ। ਉਹ ਮੁੜ ਕੇ ਨਾ ਰਿਪੋਰਟ ਅਕਾਲੀਆਂ ਨੂੰ ਯਾਦ ਹੈ ਵੀ ਸਰਕਾਰੀਆ ਕਮਿਸ਼ਨ ਨੇ ਕੀ ਦਿੱਤੀ, ਜਸਟਿਸ ਸਰਕਾਰੀਆ ਸੀ, ਨਾ ਹੀ ਕਦੇ ਸੈਂਟਰ ਨੇ। ਇਹ ਤਾਂ ਐਵੇਂ ਮੰਗ ਹੁੰਦੀ ਹੈ, ਮੰਗ ਕੀਤੀ, ਕਮਿਸ਼ਨ ਬੈਠਾ, ਰਿਪੋਰਟ ਦੇ ਉੱਤੇ ਰੱਦੀ ਦੀ ਟੋਕਰੀ 'ਚ ਸੁੱਟਣ ਵਾਲੀ ਗੱਲ ਹੁੰਦੀ ਹੈ। ਸੋ ਅਲਟੀਮੇਟਲੀ ਅਸੀਂ ਸਮਝਦੇ ਹਾਂ ਵੀ ਸਾਡੀ ਆਸ ਨੌਜਵਾਨ ਵੀਰਾਂ ਭੈਣਾਂ ਦੇ ਉੱਤੇ ਹੈ ਜਿਹੜੇ ਕਿ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਗੇ ਔਰ ਦੁਸ਼ਮਣ ਦੇ ਹੱਥਕੰਡਿਆਂ ਤੋਂ ਉਹ ਬਾਖਬਰ ਨੇ। ਹੋਰ ਵੀ ਪੜ੍ਹਨ ਦੀਆਂ ਰੁਚੀਆਂ ਸਾਡੇ 'ਚ ਹੋਣੀਆਂ ਚਾਹੀਦੀਆਂ। ਦੇਖੀਏ ਕਿ ਦੁਸ਼ਮਣ ਤਾਕਤਾਂ ਦੇ ਨਾਲ ਕਿਵੇਂ ਅਸੀਂ ਬੀਤੇ 'ਚ ਕੀਤਾ। ਅੱਜ ਡਿਫਰੈਂਟ ਹਥਿਆਰ ਆ ਗਏ ਨੇ, ਮੀਡੀਆ ਇੱਕ ਹਥਿਆਰ ਹੈ, ਮਿਸ ਇਨਫੋਰਮੇਸ਼ਨ ਹੈ, ਜਿੱਥੇ ਜਾਣਕਾਰੀ ਹੈ ਬਹੁਤ ਸਾਰੇ ਸੋਰਸਿਸ ਰਾਹੀਂ, ਉੱਥੇ ਮਿਸ ਇਨਫੋਰਮੇਸ਼ਨ ਵੀ ਇੰਨੀ ਤੇਜ਼ੀ ਨਾਲ ਫੈਲਾਈ ਜਾਂਦੀ ਹੈ ਕਿ ਬਹੁਤ ਵਾਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਗਿਆ। ਮਤਲਬ ਪਿਛਲੇ 3 ਹਫ਼ਤਿਆਂ 'ਚ 15-20 ਕਾਲਾਂ ਹੋਣਗੀਆਂ ਜੀ ਕਿ ਸੌਦਾ ਸਾਧ ਦਾ ਉਹ ਮਾਰਤਾ ਉਹਨੂੰ। ਉਹ ਮੈਂ ਕਿਹਾ ਮਿਸ ਇਨਫੋਰਮੇਸ਼ਨ ਹੈ, ਇਹ ਠੀਕ ਨਹੀਂ ਹੈ ਖਬਰ। ਲੇਕਿਨ ਚੱਲਦਾ ਰਿਹਾ, ਹਫ਼ਤੇ ਬਾਅਦ ਵੀ ਇਧਰੋਂ ਘੁੰਮ ਕੇ ਉਧਰ ਆ ਰਹੀ ਹੈ ਜਾਣਕਾਰੀ। ਸੋ ਇਸ ਗੱਲ ਤੋਂ ਵੀ ਖਬਰਦਾਰੀ ਦੀ ਲੋੜ ਹੈ ਕਿ ਅਸੀਂ ਮਿਸ ਇਨਫੋਰਮੇਸ਼ਨ ਤੋਂ ਵੀ ਬਚਣਾ। ਜੀ ਡਾਕਟਰ ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਇੱਕ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਚੁਣੇ ਜੀ। ਔਰ ਇਹ ਸ਼ਲੋਕ ਹੈ, हे ਪ੍ਰਾਣਨਾਥ ਗੋਬਿੰਦੇ ਕਿਰਪਾ ਨਿਦਾਨ ਜਗਤ ਗੁਰੂ, हे ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ, हे ਸ਼ਰਨ ਜੋਗ ਦਇਆਲੇ ਦੀਨਾਨਾਥ ਮਇਆ ਕਰੋ, ਸਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੈ। ਹੁਣ ਇਹਦੇ 'ਚ ਜਿਹੜੇ ਸ਼ਬਦ ਹਿੰਦੂ ਧਰਮ ਨੂੰ ਮੰਨਣ ਵਾਲੇ ਰਾਮ ਚੰਦਰ ਜੀ ਲਈ, ਕ੍ਰਿਸ਼ਨ ਜੀ ਲਈ ਉਹਨਾਂ ਦੇ ਵਿਅਕਤੀਗਤ ਅਵਤਾਰ ਰੂਪ 'ਚ ਇਸਤੇਮਾਲ ਕਰਦੇ ਨੇ, ਗੁਰੂ ਸਾਹਿਬ ਨੇ ਉਹਨਾਂ ਸ਼ਬਦਾਂ ਨੂੰ ਅਕਾਲ ਪੁਰਖ ਵਾਚਕ ਬਣਾਇਆ। ਅਕਾਲ ਪੁਰਖ ਦੇ ਲਈ ਇਹ ਸ਼ਬਦ ਹੇ ਰਾਮ, ਦਾਮੋਦਰ ਵੀ ਕ੍ਰਿਸ਼ਨ ਦਾ ਨਾਮ, ਮਾਧਵ ਹੈ ਇਹ ਵੀ ਕ੍ਰਿਸ਼ਨ ਦਾ ਨਾਮ ਹੈ, ਲੇਕਿਨ ਇਹ ਅਕਾਲ ਪੁਰਖ ਵਾਚਕ ਹੈ ਜੀ। ਔਰ ਅਕਾਲ ਪੁਰਖ ਨੂੰ ਸੰਬੋਧਨ ਹੁੰਦੇ ਆ ਪੰਜਵੇਂ ਨਾਨਕ ਫਰਮਾਉਂਦੇ ਨੇ, ਹੇ ਪ੍ਰਾਣਨਾਥ ਗੋਬਿੰਦੇ, ਕਿ ਹੇ ਮੇਰੇ ਪ੍ਰਾਣਾ ਦੇ ਮਾਲਕ ਗੋਬਿੰਦ ਨਿਰੰਕਾਰ, ਕਿਰਪਾ ਨਿਧਾਨ ਜਗਤ ਗੁਰੂ, ਕਿਰਪਾ ਦੇ ਖਜ਼ਾਨੇ, ਸਾਰੇ ਜਗਤ ਦੇ ਸਵਾਮੀ, ਜਗਤ ਦੇ ਮਾਲਕ, ਹੇ ਸੰਸਾਰ ਤਾਪ ਹਰਣੇ, ਹੇ ਵਾਹਿਗੁਰੂ ਤੁਸੀਂ ਸਾਰੇ ਸੰਸਾਰ ਦਾ ਤਾਪ ਹਰਨ ਵਾਲੇ। ਜਦੋਂ ਤਾਪ ਹੈ ਇਹ ਕਲ ਕਲੇਸ਼ ਤਨ ਮਾਹੇ ਮਿਟਾਵੋ ਵੀ ਹੈ ਔਰ ਹਰ ਤਰ੍ਹਾਂ ਦਾ ਮਾਨਸਿਕ ਆਤਮਿਕ ਸਰੀਰਕ ਤਾਪ ਦੀ ਗੱਲ ਹੈ। ਕਰੁਣਾ ਮੈਂ ਸਭ ਦੁੱਖ ਹਰੋ, ਕਰੁਣਾ ਦਇਆ ਨੂੰ ਕਹਿੰਦੇ ਨੇ। ਹੇ ਦਇਆ ਦੇ ਖਜ਼ਾਨੇ, ਹੇ ਅਕਾਲ ਪੁਰਖ ਸਾਰਿਆਂ ਦੇ ਦੁੱਖ ਦੂਰ ਕਰੋ, ਹੇ ਸ਼ਰਨ ਜੋਗ ਦਇਆਲੇ, ਹੇ ਅਕਾਲ ਪੁਰਖ ਜਿਹੜੇ ਤੁਸੀਂ ਹੀ ਸ਼ਰਨ ਦੇ ਯੋਗ ਹੋ, ਤੁਹਾਡੀ ਹੀ ਸ਼ਰਨ ਮੈਂ ਆਇਆ, ਦਿਆਲੂ ਪ੍ਰਭੂ। ਸਰੀਰ ਸਵਸਥ ਖੀਣ ਸਮੇਂ, ਹਾਂ ਹੁਣ ਇੱਥੇ ਦੇਖਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਮੇਰਾ ਸਰੀਰ ਸਵਸਥ ਹੈ, ਮੈਂ ਹੈਲਥੀ ਹੈ, ਜਾਂ ਖੀਣ ਸਮੇਂ, ਖੀਣ ਹੈ ਬਿਮਾਰੀ ਹੈ, ਸਰੀਰ ਢਲ ਰਿਹਾ ਹੈ, ਸਰੀਰ ਦੁੱਖਾਂ 'ਚ ਹੈ, ਉਸ ਵੇਲੇ ਵੀ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ,
कि हे सतगुरु बख्शिश करो, हे अकाल पुरख, कि जे भावें मैं स्वस्थ होवां भावें मैं बीमार होवां, मैं तुहाडा नां हे अकाल पुरख हमेशा सिमरदा रहां। इस दे उल्ट असीं की करदे हां, जदों तां चंगा भला हुंदा है पाठ, उदों साडा एटीट्यूड होर हुंदा है, उदों तां फिर दुनियावी हुंदा है, ते जदों असीं बीमार हुंदे हां फिर कहंदे भी बीमारी साडे लई रखी है। सो इत्थे जदों असीं भाणा मन्नण दी, और इह भी जिहड़ा मूल उपदेश तां सिख नूं भाणे च रहण दा है कि जे सुख दें तां तुझे आराधी, दुख पी तुझे ध्याई, जे भुख दें तां इत ही राजा, दुख विच सूख मनाई। सो शरीर स्वस्थ खीण समय, सिमरंत नानक राम दामोदर माधवै। तंदुरुस्ती और बीमारी दोनों दे विच ही हे प्यारे, हे निरंकार तू मैनू ना भुल्ले। जी राव साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਉਸ ਸਮਾਂ ਕੱਢ ਕੇ ਸਾਨੂੰ ਆਪਣੇ ਸੁਝਾਅ ਤੇ ਰਾਏ ਭੇਜੇ ਨੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਟਸ ਲਾ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।